चुल्हा तेरा ठंडा होवे, रोटी उत्ते गंढा होवे ते बाला पाया लंडा होवे। एक दिहाड़ी इंज लंघा, कुछ ते खौफ खुदा दा खा, महंगाई ते काबू पा। ਭੁੱਖ ਜਿਹੜੀ ਇਹ ਬੰਦੇ ਨੂੰ ਮਾਰ ਛੱਡਦੀ ਏ। ਖੁਦਾ ਤੇ ਖੁਦਾ ਦੇ ਰਸੂਲ ਵਾਸਤੇ ਸਾਡੀ ਰਹਿਮਤ ਤੇ ਅਪੀਲ ਕਰੋ, ਅਸੀਂ ਤੇ ਰੋਣ ਡੇ ਆ। ਤੁਹਾਨੂੰ ਅੱਲਾਹ ਪਾਕ ਨੇ ਜੇ ਅੱਲਾਹ ਨੇ ਤੁਹਾਨੂੰ ਕੋਈ ਹਿੰਮਤ ਦਿੱਤੀ ਏ, ਸਾਡੇ ਤੇ ਰਹਿਮ ਕਰ ਦਿਓ। ਆਟਾ ਵੀ ਨਹੀਂ ਮਿਲਦਾ ਪਿਆ, ਤਰਲੇ ਨਾਲ ਆ 5 ਦਿਨ ਹੋ ਗਏ ਦਿਹਾੜੀ ਨਹੀਂ ਲੱਗੀ ਆ। 20,000 ਮਕਾਨ ਦਾ ਕਿਰਾਇਆ ਤੇ 18,000 ਬਿੱਲ ਆਇਆ। ਮਾੜੇ ਬੰਦੇ ਕੀ ਕਰਨਾ, ਭੁੱਖ ਤੇ ਨੱਚਦੀ ਪਈ ਹਰ ਪਾਸੇ। 200 ਰੁਪਏ ਕੋ ਦੁੱਧ ਹੈ, 7,000 ਰੁਪਏ ਕਿਰਾਇਆ। ਇਹਨੇ ਦਿਹਾੜੀ ਕੋਈ 2 ਲਾ ਲੀਆਂ, ਕੋਈ 1 ਲਾ ਲੇ। ਅੱਲਾਹ ਪਾਕ ਇਹਨਾਂ ਨੂੰ ਹਦਾਇਤ ਦੇਵੇ, ਸੋਹਣਾ ਰੱਬ। ਬਕਾਇਆ ਕਰਨੀ ਦੀ ਭਰਨੀ ਪੈਣੀ ਏ। 2-2 3-3 ਦਿਨ ਵਿਹਲੇ ਬਹਿ ਕੇ ਟੁਰ ਜੀਦਾ, ਰੋਟੀ ਲੱਭਦੀ ਕੋਈ ਨਹੀਂ ਤੇ ਨਾ ਮਜ਼ਦੂਰੀ ਲੱਭਦੀ ਏ। ਕੋਈ ਬੰਦਾ ਨਾ ਪੁੱਛਣ ਵਾਲਾ ਨਾ ਕਿਛਣ ਵਾਲਾ ਇਹਨਾਂ ਨੂੰ। ਉਦੋਂ ਤੇ ਮਰੀਮ ਨਵਾਜ਼ ਕਹਿੰਦੀ ਸੀ 11 ਰੁਪਏ ਰਾਤ ਦੇ ਅੰਧੇਰੇ ਵਿੱਚ ਤੇਲ ਵਧਾਤਾ, ਤੇ ਆਪੀ ਜਿਹੜੇ ਦਿਲ ਦੇ ਉਜਾਲੇ 'ਚ ਵਜਾਇਆ। ਮਾੜੇ ਬੰਦਿਆਂ ਦਾ ਨਹੀਂ ਖਿਆਲ ਹੈ। ਕੁਰਾਨੀ ਮਾਨੀ ਗੱਲ ਏ, ਮੈਂ ਗੱਲ ਰੋ ਕੇ ਕਰ ਰਿਹਾ। ਸਾਡੇ ਘਰਾਂ ਵਿੱਚ ਬਿੱਲ ਪਏ ਨੇ, ਬਿੱਲ ਨਹੀਂ ਤਰਦੇ ਪਏ। ਇੱਥੇ 1000 ਰੁਪਏ ਦੀ ਦਿਹਾੜੀ ਲਾਈ ਦੀ ਹੈ ਤੇ ਰਾਤ ਨੂੰ ਰੋਟੀ ਵੀ ਨਹੀਂ ਪੱਕਦੀ ਹੈਗੀ 1000 ਰੁਪਏ ਦੇ ਵਿੱਚ। ਜਿਨ੍ਹਾਂ ਦੇ ਵਾਸਤੇ ਘਰ ਦੇ ਯੂਨਿਟ ਜਿਹੜੇ ਸਰਕਾਰੀ ਨੇ, ਇਹਨਾਂ ਨੂੰ ਮਾਫ ਕੀਤੇ ਨੇ। ਇਹਨਾਂ ਮਾੜਿਆ ਬੰਦਿਆਂ ਨੂੰ ਦੇਣ। ਹਾਂ, ਨਾ ਦੁੱਧ ਲੱਭਦਾ, ਨਾ ਚੀਨੀ ਲੱਭਦਾ, ਨਾ ਘਿਓ ਲੱਭਦਾ, ਨਾ ਆਟਾ ਲੱਭਦਾ। ਤੁਸੀਂ ਏਸੀਆਂ 'ਚ ਰਹਿਣ ਵਾਲੇ ਗਿੱਜੇ ਹੋ, ਤੁਹਾਨੂੰ ਕੀ ਪਤਾ ਲੱਗੇ ਮਾੜਾ ਬੰਦਾ किस तरह गुजारा करता है। पूरा महीने के अंदर हम लोग 5,000 रुपया नहीं बचा सकते, अपना पेट नहीं हम पाल सकते हैं, इतना महंगाई हो गया है। वो कहते ने आही तुहाडे खैर खुआवा, खेत घट्टा खैर खुआवा तुही साडे। बिस्मिल्लाहिर्रहमानिर्रहीम। प्यारे वेखन वालिओ, साडे प्यारे पाकिस्तान दे नाअहल मुआशी पॉलिसी मेकरस ने साडे प्यारे पाकिस्तान दे विच ऐसियां नाकस मुआशी मनसूबाबंदियां कीतियां ने भई सारे मुल्क दे गरीब अवाम बिल बिला उठे ने। माड़ियां दुबड़ियां नूं, सफैद पोश आदमियां नूं, आम आदमी नूं ते पॉवर्टी लाइन तो थल्ले वसन वालियां नूं ते साडे मुआशी पॉलिसी मेकरस ने महंगाई दी चक्की दे विच पी के ते दल के रख दिता है। लोकां दा जीना मुश्किल हो गया है। साहिबो, साडे इहो ही पॉलिसी मेकरस ਉਹਦੇ ਉੱਤੇ ਵੀ ਤੇ ਬੋਝ ਪਾ ਸਕਦੇ ਨੇ ਜਿਹੜਾ ਬੋਝ ਸਹਿਣ ਦੇ ਕਾਬਲ ਹੋਵੇ। ਪਿਆਰਿਓ, ਸਾਡੇ ਮੁਲਕ ਦੇ ਵਿੱਚ ਐਸੇ ਆਫੀਸਰਸ ਨੇ ਜਿਹੜੇ 20-20 30-30 ਲੱਖ ਰੁਪਈਆ ਤਨਖਾਹ ਵੀ ਲੈ ਰਹੇ ਨੇ ਤੇ 40-40 50-50 ਲੱਖ ਦੀਆਂ ਉਹਨਾਂ ਨੂੰ ਮਰਾਤ ਵੀ ਮੁਯੱਸਰ ਨੇ। ਗੱਡੀਆਂ, ਪੈਟਰੋਲ, ਬਿਜਲੀ, तमाम ਯੂਟਿਲਿਟੀ ਬਿਲਸ ਉਹਨਾਂ ਨੂੰ ਮਾਫ ਨੇ। ਉਹਨਾਂ ਦੇ ਉੱਤੇ ਮਹਿੰਗਾਈ ਦਾ ਬੋਝ ਨਹੀਂ ਪਾਇਆ ਜਾਂਦਾ। ਪਿਆਰਿਓ, ਐਸੇ ਸਾਡੇ ਪਿਆਰੇ ਪਾਕਿਸਤਾਨ 'ਚ ਲੋਕ ਨੇ ਜਿਹੜੇ ਅਰਬਾਂ ਪਤੀ ਨੇ ਤੇ 5-5 10-10 ਹਜ਼ਾਰ ਰੁਪਇਆ ਟੈਕਸ ਦਿੰਦੇ ਨੇ। ਉਹਨਾਂ ਕੋਲੋਂ ਗੌਰਮੈਂਟ ਟੈਕਸ ਵਸੂਲ ਨਹੀਂ ਕਰਦੀ ਤੇ ਗਰੀਬ ਦੇ ਮੂੰਹ ਦੇ ਵਿੱਚੋਂ ਬੁਰਕੀ ਪਈ ਖੋਂਦੀ ਹੈ। ਹਰ ਰੋਜ਼ ਪੈਟਰੋਲ, ਡੀਜ਼ਲ, ਆਟੇ, ਚੀਨੀ ਦੀ ਕੀਮਤ ਵਧਾ ਦਿੱਤੀ ਜਾਂਦੀ ਹੈ। LPG ਗੈਸ ਜਿਹੜੀ ਘਰਾਂ ਦੇ ਵਿੱਚ ਅਸੀਂ ਜਲਾਉਂਦੇ ਆ, ਉਹ ਮਹਿੰਗੀ ਕਰ ਦਿੱਤੀ ਜਾਂਦੀ ਹੈ। ਸਾਹਿਬੋ, ਗਰੀਬ ਦੇ ਤੇ ਪਿੱਛੇ ਹਕੂਮਤ ਲੱਠ ਲੈ ਕੇ ਪਈ ਹੋਈ ਹੈ। ਇੰਜ ਜਾਪਦਾ ਹੈ ਕਿ ਸਾਡੇ ਹੁਕਮਰਾਨਾਂ ਦਾ ਵਾਹਿਦ ਏਜੰਡਾ ਹੀ ਇਹ ਵੇ ਕਿ ਮੁਲਕ ਦੇ ਵਿੱਚ ਗਰੀਬ ਕੋਈ ਨਹੀਂ ਰਹਿਣ ਦੇਣਾ। ਪਿਆਰਿਓ, ਆਓ ਤੁਹਾਨੂੰ ਨਾਲ ਲੈ ਕੇ ਅੱਜ ਫੇਰ ਇੱਕ ਸਰਵੇ ਕਰੀਏ ਤੇ ਸਵੇਰੇ ਸਵੇਰੇ ਕੁਝ ਅਜਿਹੀਆਂ ਥਾਵਾਂ ਤੇ ਤੁਹਾਨੂੰ ਨਾਲ ਲੈ ਕੇ ਚੱਲੀਏ ਜਿੱਥੇ ਸਵੇਰੇ ਸਵੇਰੇ ਆ ਕੇ ਮਜ਼ਦੂਰ ਖਲੋਂਦੇ ਨੇ, ਦਿਹਾੜੀ ਲਾਉਣ ਵਾਲੇ ਜਿਹੜੇ ਡੇਲੀ ਵੇਜਿਸ ਦੇ ਉੱਤੇ ਕੰਮ ਕਰਦੇ ਨੇ। ਉਹਨਾਂ ਰੋਜ਼ ਦਿਹਾੜੀ ਲਾਣੀ ਹੁੰਦੀ ਹੈ ਤੇ ਸ਼ਾਮ ਨੂੰ ਉਹਨਾਂ ਦੇ ਘਰ ਰੋਟੀ ਪੱਕਣੀ ਹੁੰਦੀ ਹੈ। ਆਓ ਸਾਡੇ ਨਾਲ ਚੱਲ ਕੇ ਉਹਨਾਂ ਆਪਣੇ ਭਰਾਵਾਂ ਨੂੰ, ਉਹਨਾਂ ਆਪਣੇ ਵੀਰਾਂ ਨੂੰ ਮਿਲਨੇ ਆ ਜਿਹੜੇ ਹੁਕਮਰਾਨਾਂ ਦੇ ਮੁਆਸ਼ੀ ਮਨਸੂਬਿਆਂ ਦੀ ਸੂਲੀ ਚੜ੍ਹੇ ਨੇ, ਜਿਹੜੇ ਭੁੱਖੇ ਪੈ ਮਰਦੇ ਨੇ, ਜਿਨ੍ਹਾਂ ਦੀ ਦਿਹਾੜੀ ਨਹੀਂ ਲੱਗਦੀ ਤੇ ਉਹਨਾਂ ਨਾਲ ਕੀ ਬੀਤਦੀ ਹੈ। ਆਓ ਇੱਕ ਮੁਸਲਮਾਨ ਹੋਣ ਦੇ ਨਾਤੇ ਅੱਜ ਚੱਲ ਕੇ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਸੁਣੀਏ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਏ
ਆਪ ਵੀ ਉਹਨਾਂ ਦਾ ਦਰਦ ਮਹਿਸੂਸ ਕਰੀਏ ਤੇ ਹੁਕਮਰਾਨਾਂ ਤਾਈਂ ਵੀ ਉਹਨਾਂ ਦਾ ਵਾਵੇਲਾ, ਉਹਨਾਂ ਦੀ ਫਰਿਆਦ, ਉਹਨਾਂ ਦੀ ਆਵਾਜ਼ ਪਹੁੰਚਾਈਏ। ਆਓ ਸਾਡੇ ਨਾਲ। ਆ ਕੈਮਰੇ ਵਿੱਚ ਵੇਖੋ ਹੱਥ ਪਾਟੇ ਨੇ ਕਿ ਨਹੀਂ ਪਾਟੇ। ਅਸੀਂ ਮਜ਼ਦੂਰੀ ਵੀ ਕਰਦੇ ਆ, ਮਜ਼ਦੂਰੀ ਦੇ ਹਾਲ ਵਿੱਚ ਭੈੜਾ ਹਾਲ ਹੋ ਗਿਆ। ਇਹ ਖੁਦਾ ਵਾਸਤੇ ਸਾਡੇ ਤੇ ਰਹਿਮਤ ਦੀ ਅਪੀਲ ਕਰੋ। ਅਸੀਂ ਹਕੂਮਤ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਮਜ਼ਦੂਰ ਤਬਕੇ ਦਾ ਵੀ ਸੋਚੋ, ਸਾਰਿਆਂ ਦਾ ਸੋਚਦੇ ਹੋ ਤੁਸੀਂ, ਮਜ਼ਦੂਰ ਦਾ ਵੀ ਸੋਚੋ। ਅਸੀਂ ਇਹ ਮਿਸਤਰੀਆਂ ਦਾ ਕੰਮ ਕਰਦੇ ਆ, ਅਸੀਂ ਕੀ ਲੈ ਰਹੇ ਆ, ਕੀ ਦੇ ਰਹੇ ਆ, ਸਾਡੇ ਵੱਲ ਧਿਆਨ ਕਰੋ। ਇੱਥੇ ਆ ਕੇ ਜੋ ਆ ਭਾਈ ਹਰੀ ਆ ਕੇ ਵੇਖਣ ਦੇ ਨੇ ਕਿ ਜੁਮੇ ਦਾ ਦਿਨ ਹੈ, ਅਸੀਂ ਜੁਮਾ ਵੀ ਭੁੱਲੇ ਆ, ਅਸੀਂ ਆਪਣੇ ਦੀਨ ਤੋਂ ਵੀ ਪਿੱਛੇ ਹਟੇ ਆ। ਕਾਹਦੇ ਵਾਸਤੇ ਹਟੇ ਆ? ਐਸੇ ਰਿਦਕਵਾਜ ਜਿਹਦੇ ਪੇਟ ਦੇ ਵਿੱਚ ਸ਼ਹਿ ਕੋਈ ਨਹੀਂ, ਉਹਨੇ ਕੀ ਦੀਨ ਨੂੰ ਯਾਦ ਰੱਖਣਾ ਤੇ ਕੀ ਨਹੀਂ ਰੱਖਣਾ। ਜਿਹਦੇ ਪੇਟ 'ਚ ਸ਼ਹਿ ਕੋਈ ਨਹੀਂ, ਹੁਣ ਤੇ ਬੱਚੇ ਨਜ਼ਰ ਆਉਣ 'ਚ ਭੁੱਖ ਜਿਹੜੀ ਹੈ ਬੰਦੇ ਨੂੰ ਮਾਰ ਛੱਡਦੀ ਹੈ। ਖੁਦਾ ਤੇ ਖੁਦਾ ਦੇ ਰਸੂਲ ਵਾਸਤੇ ਸਾਡੀ ਰਹਿਮਤ ਤੇ ਅਪੀਲ ਕਰੋ। ਅਸੀਂ ਤਾਂ ਰੋਣ ਡੇ ਆ, ਅਸੀਂ ਰੋ ਕੇ ਗੱਲ ਕਰ ਰਹੇ ਆ। ਕੁਰਾਨੀ ਮਾਨੀ ਗੱਲ ਹੈ, ਮੈਂ ਗੱਲ ਰੋ ਕੇ ਕਰ ਰਿਹਾ। ਸਾਡੇ ਘਰਾਂ ਵਿੱਚ ਬਿੱਲ ਪਏ ਨੇ, ਬਿੱਲ ਨਹੀਂ ਤਰਦੇ ਪਏ, ਬੁਰੇ ਹਾਲ ਬਣ ਕੇ ਦਿਹਾੜੇ ਸਾਡੇ ਅੱਖਾਂ 'ਚ ਆਂਸੂ ਚੱਲਣ ਡੇ ਨੇ। ਮੈਂ ਸੱਚੇ ਦਿਲ ਨਾਲ ਗੱਲ ਕਰ ਰਿਹਾ, ਮੈਂ ਕਿਸੇ ਦੇ ਕਹਿਣ ਤੇ ਨਹੀਂ ਕਰ ਰਿਹਾ। ਸਾਨੂੰ ਤੁਸੀਂ ਦੱਸੋ ਅਸੀਂ ਕੀ ਕਰੀਏ, ਕਿੱਧਰ ਜਾਈਏ, ਕਿਹੜੇ ਪਾਸੇ ਜਾਈਏ? ਅਸੀਂ ਜਿਉਂਦੇ ਵੀ ਕਬਰ ਦੇ ਵਿੱਚ ਆ, ਮਰੇ ਵੀ ਕਬਰ ਦੇ ਵਿੱਚ ਆ। ਸਾਡਾ ਕੀ ਹਾਲਾਤ ਹੈ? ਸਾਡੇ ਸਿਰਾਂ 'ਤੇ ਟੋਪੀਆਂ ਇਸਲਾਮੀ ਟੋਪੀਆਂ ਨੇ। ਅਸੀਂ ਨਮਾਜ਼ ਪੜ੍ਹਨ ਵਾਲੇ ਬੰਦੇ ਆ, ਮੁਸਲਮਾਨ ਆ। ਅਸੀਂ ਸਰਕਾਰ ਨੂੰ ਮੰਨਣ ਵਾਲੇ ਆ, ਤੁਸੀਂ ਵੀ ਸਰਕਾਰ ਨੂੰ ਮੰਨਣ ਵਾਲੇ ਹੋ। ਸਾਡੇ ਤੇ ਰਹਿਮ ਦੀ ਅਪੀਲ ਕਰੋ। ਇਹ ਤੁਹਾਡੇ ਅੱਗੇ ਹੱਥ ਜੋੜਦੇ ਆ। ਆ ਜਾ ਕੇ ਬੰਦੇ ਨੇ ਜੁੱਤੀ ਤੇ ਕੱਪੜਾ ਪਾ ਕੇ ਚੱਲਣ ਵਾਸਤੇ, ਜੁੱਤੀ ਤੇ ਕੱਪੜਾ ਤੇ ਜ਼ਰੂਰ ਲਿਬਾਸ ਪਾਣਾ ਤੇ ਨਹੀਂ ਪਾਣਾ ਬਾਊ ਜੀ। ਰੋਟੀ ਤੇ ਚਲੋ ਜੋ ਮਾਲਕ ਨੇ ਦੇਣਾ ਉਹ ਤੇ ਖਾਣੀ ਭਾਵੇਂ ਮੰਗ ਕੇ ਖਾਈਏ ਤੇ ਭਾਵੇਂ ਜਿਸ ਤਰ੍ਹਾਂ ਵੀ ਖਾਈਏ, ਅੱਲਾ ਦਿੰਦਾ। ਆ ਵੇਖੋ, ਇਹ ਵੇਖੋ ਸਾਡੀ ਹਾਲਾਤ, ਵੇਖੋ ਸਾਡੇ ਹਾਲਾਤ ਵੇਖੋ। ਜੇ ਤੁਹਾਨੂੰ ਰਹਿਮ ਆ ਜਾਵੇ ਤੇ ਵੇਖੋ, ਅਸੀਂ ਰੋਟੀ ਤੋਂ ਤੰਗ ਆ, ਜੁੱਤੀ ਕੱਪੜੇ ਤੋਂ ਤੰਗ ਆ। ਠੀਕ ਹੈ, ਸਾਡੇ ਹਾਲਾਤਾਂ ਤੇ ਰਹਿਮ ਕਰੋ। ਜੇ ਕੋਈ ਤੁਹਾਨੂੰ ਅੱਲਾ ਪਾਕ ਨੇ, ਜੇ ਅੱਲਾ ਨੇ ਤੁਹਾਨੂੰ ਕੋਈ ਹਿੰਮਤ ਦਿੱਤੀ ਹੈ, ਸਾਡੇ ਤੇ ਰਹਿਮ ਕਰ ਦਿਓ। ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ। ਗੱਲ ਇਹ ਵੀ ਦਿਹਾੜੀ ਬਹੁਤ ਘੱਟ ਹੈ ਮਜ਼ਦੂਰ ਬੰਦਿਆਂ ਕੋਲ। ਗੁਜ਼ਾਰਾ ਪਰ ਇੱਕ ਟਾਈਮ ਦਾ ਜਿਹੜਾ ਦਿਹਾੜੀ ਲਾਉਂਦੇ ਨੇ ਖਾ ਲੈਂਦੇ ਆ, ਕੋਈ ਬੱਚਤ ਬੁਚਤ ਨਹੀਂ ਹੁੰਦੀ, ਬਿੱਲ ਵੀ ਪੱਲਿਓਂ ਪੈਂਦੇ ਨੇ। ਬਹੁਤ ਮੁਸ਼ਕਲ ਹੱਲ ਜਿਹੜਾ ਨਾ ਮਹਿੰਗਾਈ ਦਾ, ਬਹੁਤ ਜ਼ਿਆਦਾ ਮਹਿੰਗਾਈ ਹੋ ਗਈ। ਇਹ 2-3 ਦਿਨ ਹੋ ਗਏ ਨੇ ਦਿਹਾੜੀ ਨਹੀਂ ਲੱਗੀ। ਇਹਦੇ ਵਾਸਤੇ ਮੈਂ ਕੀ ਕਰ ਸਕਦੇ ਹਾਂ? ਬਈ ਪੈਰੋਂ ਪੈਰ ਆਟਾ ਵੀ ਨਹੀਂ ਮਿਲਦਾ ਪਿਆ, ਤਰਲੇ ਨਾਲ ਆ 5 ਦਿਨ ਹੋ ਗਏ ਮੈਂ ਦਿਹਾੜੀ ਨਹੀਂ ਲੱਗੀ ਆ। ਗਰੀਬ ਬੰਦਾ ਤਾਂ ਇੰਨਾ ਕੁ ਜੱਬਿਆ ਪਿਆ ਕਿ ਨਿਹਾਇਤ ਠੀਕ ਹੈ। ਜਿਹੜੀ ਦਿਹਾੜੀ ਉਹ ਮਹੀਨੇ ਬਾਅਦ ਲੱਗਦੀ, ਜੇ ਲੱਗ ਜਾਏ ਤੇ ਅੱਲਾ ਖੈਰ ਕੇ ਪੈਸਾ ਨੇ ਪੂਰਾ ਦਿੰਦੇ। ਜੇ ਪੈਸੇ ਪੂਰੇ ਮਿਲ ਜਾਣ ਤੇ ਰਿਜ਼ਕ ਨਹੀਂ ਪੂਰਾ ਹੁੰਦਾ। 20,000 ਮਕਾਨ ਦਾ ਕਿਰਾਇਆ ਤੇ 18,000 ਬਿੱਲ ਆਇਆ। ਮਾੜੇ ਬੰਦੇ ਕੀ ਕਰਨਾ? ਭੁੱਖ ਤੇ ਨੱਚਦੀ ਪਈ ਹਰ ਪਾਸੇ। ਜ਼ਲਾਲਤ ਬਣਾਤੀ ਇਹਨਾਂ, ਠੀਕ ਹੈ। ਇੰਨੀ ਕੁ ਦਲੀਲ ਗਈ ਕਰ ਛੱਡਿਆ ਕਿ ਬੇਭਾ। ਇਹ ਜੀ ਨੇ ਸਾਡੇ ਮਹੀਨਾ ਹੋ ਗਿਆ ਤੇ ਆ ਖੱਜਲ ਖਰਾਬ ਹੋਣ ਡਏ ਨੇ। ਉਹ ਪਿੱਛੇ ਮਾੜਾ ਬੰਦਾ ਸਾਡਾ, ਉਹਨੂੰ ਮਹੀਨਾ ਹੋ ਗਿਆ ਦਿਹਾੜੀ ਨਹੀਂ ਲੱਗੀ। ਕੋਈ 10 ਫੜ ਚਾਹ ਪੀਣ ਜਾ, ਵੀ ਕਿਸੇ ਕੋ ਫੜ ਚਾਹ ਪੀਣ ਜਾ, ਤੇ ਕਿਹੜਾ ਦੇਸ਼ ਦੀ ਦਿਹਾੜੀ ਨਹੀਂ ਲੱਗੀ, ਉਹਨੂੰ ਕਿੱਥੋਂ ਦੇਣੇ? ਆਟਾ ਸਸਤਾ ਕਰਾਓ, ਦਿਹਾੜੀ ਇੱਥੇ 1000 ਰੁਪਇਆ ਮਿਲਦੀ, ਆਟਾ 1400 ਰੁਪਏ ਦੀ ਗੁੱਥੀ ਹੈ, ਘਿਓ 700 ਰੁਪਏ ਦਾ ਕਿਲੋ ਵੇ। ਕਿਹੜੇ ਪਾਸੇ ਮਾੜਾ ਬੰਦਾ ਜਾਏ? ਸਾਡਾ ਕੋਈ ਹੱਲ ਕਰੋ, ਅਸੀਂ ਕਿਹੜੇ ਪਾਸੇ ਜਾਈਏ? ਇੱਥੇ ਦਿਹਾੜੀ ਲੱਗਦੀ ਕੋਈ ਨਹੀਂ ਹੈ। 3-3 4-4 ਦਿਨ ਅਸੀਂ ਖਲੋ ਕੇ ਟੁਰ ਜਾਂਦੇ ਆ। ਭਾਈ ਗਰੀਬ ਆਦਮੀ ਆ, ਬਹੁਤ ਹੀ ਸਾਡੀਆਂ ਜੁੱਤੀਆਂ ਟੁੱਟੀਆਂ ਨੇ, ਵੇਖ ਲਓ। ਬਹੁਤ ਹੀ ਤੁਸੀਂ ਕੋਈ ਸਾਡਾ ਖਿਆਲ ਕਰੋ, ਅਸੀਂ ਤੁਹਾਡਾ ਖਿਆਲ ਕਰਾਂਗੇ। ਅਸੀਂ ਵਾਮ ਹਾਂਜੀ ਘੁੰਮਤ, ਤੁਸੀਂ ਸਰਕਾਰ ਹੋ, ਤੁਸੀਂ ਸਾਡਾ ਖਿਆਲ ਕਰੋ, ਅਸੀਂ ਤੁਹਾਡਾ ਕਰਾਂਗੇ। ਆਹ ਵੇਖ ਲਓ, ਬਹੁਤ ਹੀ ਸਾਡੀਆਂ ਜੁੱਤੀਆਂ ਟੁੱਟੀਆਂ ਨੇ, ਮਹੀਨਾ ਹੋ ਗਿਆ ਦਿਹਾੜੀ ਲੱਗੀਆਂ ਬਾਊ ਜੀ। ਘਰ ਨਿੱਕੇ ਬੱਚੇ ਨੇ, ਆਟਾ ਕੋ ਨਹੀਂ, ਘਿਓ ਬਹੁਤ ਮਹਿੰਗਾ, ਆਟਾ ਬੜਾ ਮਹਿੰਗਾ ਬਾਊ ਜੀ। ਜੁਮੇ ਦਿਨ ਕਦੇ ਕੰਮ ਨਹੀਂ ਆਇਆ, ਜੁਮੇ ਦਿਨ ਹੁੰਦਾ ਮਜਬੂਰੀ ਹੁੰਦਾ ਵੀ ਮਹਿੰਗਾਈ ਦੀ ਵਜ੍ਹਾ ਤੋਂ ਕੰਮ ਤੇ ਹੁੰਦੇ ਤੇ ਉਸਦੀਆਂ ਤਾਂ ਕੰਮ ਮਿਲਦਾ ਵੀ ਨਹੀਂ ਵਿੱਚ ਪਿਆ। ਕੀ ਕਰ ਸਕਣੇ? ਘਿਓ ਵੀ ਮਹਿੰਗਾ ਹੋਵੇ, ਜਦੋਂ ਇੱਕ 1000 ਸ਼ੈ ਮਹਿੰਗੀ ਹੈ। 200 ਰੁਪਏ ਕੋਲ ਦੁੱਧ ਹੈ, 7,000 ਰੁਪਇਆ ਕਿਰਾਇਆ। ਇਹਨੇ ਦਿਹਾੜੀ ਕੋਈ 2 ਲਾ ਲਈਆਂ, ਕੋਈ 1 ਲਾ ਲਈ। ਸਾਡਾ ਜੀ ਗੁਜ਼ਾਰਾ ਨਹੀਂ ਹੋ ਰਿਹਾ। ਦਿਹਾੜੀਆਂ ਤਾਂ ਲੱਗਦੀਆਂ ਨੇ, ਹਫਤੇ 'ਚ 1-2 ਦਿਹਾੜੀ ਲੱਗਦੀ ਹੈ। ਬਾਕੀ ਦਿਨ ਜਿਹੜੇ ਨੇ ਵਿਹਲੇ ਇੱਥੇ ਬਹਿ ਕੇ ਗੁਜ਼ਾਰ ਕੇ ਜਾਈਦੇ ਨੇ। ਕੋਈ ਕਾਰੋਬਾਰ ਹੈ ਕੋਈ ਨਹੀਂ, ਕੋਈ ਕਾਰੋਬਾਰ ਵਸੀ ਹੋਣ ਤੇ ਫਿਰ ਦਿਹਾੜੀਆਂ ਲੱਗਦੀਆਂ ਜਾਂਦੀਆਂ ਨੇ। ਘਰ ਦੇ ਖਰਚੇ ਜਿਹੜੇ ਕਰਨੇ ਬਹੁਤ ਮੁਸ਼ਕਲ ਹੋਏ ਨੇ। ਮਹਿੰਗਾਈ ਘੱਟ ਦਿਓ, ਕੋਈ ਥੋੜਾ ਗਰੀਬਾਂ ਦਾ ਖਿਆਲ ਕਰ ਲਓ, ਬਸ ਇੰਨਾ ਹੀ ਬੇਬਾ ਹੈ। ਲੈਟ ਵੀ ਵੱਧ ਰਹੀ ਹੈ, ਗਰੀਬ ਬੰਦੇ ਨੂੰ ਉੱਕਾ ਹੀ ਮਾਰਦੇ ਨੇ ਪਏ। ਹੋਰ ਬਕਾਇਆ ਪਿੱਛੇ ਕੀ ਰਹਿ ਗਿਆ? ਮਾੜਾ ਬੰਦਾ ਵੇਖੋ ਹੁਣ ਕਿੰਨੇ ਮਜ਼ਦੂਰ ਵਿਚਾਰੇ ਮਜ਼ਦੂਰੀ ਵਾਸਤੇ ਖਲੋਤੇ ਨੇ, ਤੇ ਜਿਹੜੇ ਜਿਨ੍ਹਾਂ ਨੂੰ ਮਜ਼ਦੂਰੀ ਵੀ ਨਹੀਂ ਲੱਭਦੀ ਹੈ, ਜ਼ਲੀਲ ਹੋ ਕੇ ਏਡੀ ਗਰਮੀ 'ਚ ਘਰ ਟੁਰ ਜਾਂਦੇ ਨੇ। ਠੀਕ ਹੈ, ਨਿੱਕੇ ਬੱਚੇ ਨੇ, ਠੀਕ ਹੈ। ਤੇ
ਕੀ ਹਕੂਮਤ ਨੂੰ ਇਹਨੂੰ ਆਖੇ। ਅੱਲਾ ਪਾਕ ਇਹਨਾਂ ਨੂੰ ਹਦਾਇਤ ਦੇਵੇ ਸੋਹਣਾ ਰੱਬ। ਬਕਾਇਆ ਕਰਨੀ ਦੀ ਭਰਨੀ ਪੈਣੀ ਹੈ। ਭਾਵੇਂ ਗੌਰਮੈਂਟ ਵਾਲੇ ਨੇ ਇਹਨਾਂ ਨੂੰ ਕਬਰਾਂ ਦੇ ਵਿੱਚ ਇਹਨਾਂ ਤੋਂ ਅੱਲਾ ਨੇ ਹਿਸਾਬ ਲੈਣਾ ਤੇ ਇਸ ਤਰੀਕੇ ਨਾਲ ਲੈਣਾ ਤੇ ਇਹਨਾਂ ਨੇ ਸੋਚੀ ਪੈ ਜਾਣਾ ਤੇ ਮਾਫੀਆਂ ਨਹੀਂ ਇਹਨਾਂ ਨੂੰ ਫਿਰ ਮਿਲਣੀਆਂ। ਹਾਂਜੀ, ਇਹ ਗਰੀਬਾਂ ਦੀਆਂ ਹਾਵਾਂ ਪੈਣੀਆਂ ਨੇ। ਕਿਰਾਇਆ ਲਾ ਕੇ ਆਉਂਦੇ ਹਾਂ, ਕਿਰਾਇਆ ਲਾ ਕੇ ਜਾਂਦੇ ਹਾਂ, ਠੀਕ ਹੈ। ਮਜ਼ਦੂਰੀ ਲੱਭਣੀ ਵੀ ਔਖੀ ਹੋ ਗਈ ਹੈ। ਉਤੋਂ ਤੇਲ ਵਧਾਈ ਜਾਂਦੇ ਨੇ, ਲਾਈਟ ਵਧਾਈ ਜਾਂਦੇ ਨੇ, ਠੀਕ ਹੈ। ਜ਼ੁਲਮ ਹੈ ਨਾ ਭਾਈ, ਹਕੂਮਤ ਨੇ ਰਹਿਮ ਕੋਈ ਨਹੀਂ ਖਾਣਾ। ਜਿਹੜਾ ਆਂਦਾ ਪਿਆ ਜਿਹੜਾ ਲੁੱਟਣ ਵਾਸਤੇ ਹੀ ਆ ਰਿਹਾ ਜੇ, ਜੋ ਇੱਕ ਦੂਜੇ ਤੇ ਤੋਮਤਾਂ ਹੀ ਲਾਉਂਦੇ ਪਏ ਨੇ। ਗਰੀਬ ਆਵਾਮ ਦਾ ਕੋਈ ਵੀ ਨਹੀਂ ਸੋਚਦਾ ਪਿਆ। ਆਟਾ ਮਹਿੰਗਾ ਵੇ, ਘਿਓ ਮਹਿੰਗਾ ਵੇ। ਇੱਥੇ 1000 ਰੁਪਏ ਦੀ ਦਿਹਾੜੀ ਲਾਈ ਦੀ ਹੈ ਤੇ ਰਾਤ ਨੂੰ ਰੋਟੀ ਵੀ ਨਹੀਂ ਪੱਕਦੀ ਹੈਗੀ 1000 ਰੁਪਏ ਦੇ ਵਿੱਚ। ਕਦੀ ਲੂਣ ਘੱਟ ਹੈ, ਕਦੀ ਮਿਰਚਾਂ ਘੱਟ ਨੇ, ਕਦੀ ਘਿਓ ਘੱਟ ਹੈ, ਕਦੀ ਕੋਈ ਨਾ ਕੋਈ ਚੀਜ਼ ਲਾਜ਼ਮੀ ਰਹਿ ਜਾਂਦੀ ਹੈ ਤੇ ਦਿਹਾੜੀ 'ਚ ਉਹ 5 ਦਿਨਾਂ ਬਾਅਦ ਲੱਗਦੀ ਹੈ ਇੱਕ। भाईजान देखो दिन पर दिन पेट्रोल बढ़ता जा रहा है, महंगाई होती जा रही है। हम लोग गरीब लोग हैं। आखिर आवाम को मखलूक जिसको गवर्नमेंट को चाहिए कि कुछ तो जो है ना ख्याल करे। गरीब लोग हैं जो है ना, किसी को गरीब का परवाह ही नहीं है। दिन पर दिन ये लोग गरीब को मारने के चक्करों में पड़े। खुदा का वास्ता कुछ खौफ ख्याल करना चाहिए। कुछ इंसान है, इंसान तो सारी दुनिया है लेकिन इंसानियत किसी किसी में बड़ा भाई। पूरा महीने के अंदर हम लोग 5000 रुपये नहीं बचा सकते, अपना पेट नहीं हम पाल सकते हैं। इतना महंगाई हो गया है। हमारा हुकूमत से ये है कि कुछ करें, गरीबों का सोचें। सब तो अपने ही सोचते हैं लेकिन हम गरीबों का कोई भी नहीं सोचते। इतने दुनिया भुखी मरन रही है। तुम उतरे सीधा बैग रोटियां खाते हो, इतने भुखी मरन रही है दुनिया। अभी भुखे मरन रहे 4-4 दिन हो गए देन लगती हड्डी तो रोटी अं कितों खाईए। भुखे रहने अं हड्डियां सीधा वेखो। खुदा का खौफ करो, खुदा का खौफ करो। रब नूं जान देनी है। जे नहीं होंगी हुकूमत मैनू दिओ, मैं करा। ਤੁਹਾਡੇ ਕੋਲ ਨਹੀਂ ਹੁਕੂਮਤ ਹੁੰਦੀ, ਤੁਸੀਂ ਖੂਹ ਖਾਂਦੇ ਹੋ, ਆਪੇ ਖਾਂਦੇ ਹੋ, ਲੋਕਾਂ ਨੂੰ ਵੀ ਦਿਓ ਰੋਟੀਆਂ। ਹੁਕੂਮਤ ਨਹੀਂ ਹੁੰਦੀ ਤਾਂ ਮੈਨੂੰ ਛੱਡੋ, ਮੈਂ ਕਰਨਾ। ਲਾ ਦੇ ਲਾਣ ਤੁਹਾਡੀ ਹੁਕੂਮਤ ਹੈ ਵੀ ਤੇ ਤੁਹਾਡੇ ਤੇ ਵੀ। ਤੁਹਾਡੇ ਸਾਹਮਣੇ ਬੈਠੇ ਨੇ ਸਾਰਾ ਮਜ਼ਦੂਰ ਤਬਕਾ। ਮਕਸਦ ਕੰਮ ਸ਼ਮ ਹੈ ਹੀ ਕੋਈ ਨਹੀਂ। ਟੁੱਕਰ ਪੂਰਾ ਹੋਏ ਬੜੀ ਗੱਲ ਹੈ। 2-2 3-3 ਦਿਨ ਵਿਹਲੇ ਬਹਿ ਕੇ ਟੁਰ ਜੀਦਾ, ਰੋਟੀ ਲੱਭਦੀ ਕੋਈ ਨਹੀਂ ਤੇ ਨਾ ਮਜ਼ਦੂਰੀ ਲੱਭਦੀ ਹੈ। ਕੋਈ ਬੰਦਾ ਨਾ ਪੁੱਛਣ ਵਾਲਾ ਨਾ ਕਿਛਣ ਵਾਲਾ ਇਹਨਾਂ ਨੂੰ। ਵੇਖੋ ਤੁਹਾਡੇ ਸਾਹਮਣੇ ਸਾਰੇ ਮਜ਼ਦੂਰ ਭਰਾ ਬੈਠੇ ਨੇ। ਕਿਸੇ ਨੇ ਆ ਕੇ ਇਹਨਾਂ ਨੂੰ ਇਹ ਨਹੀਂ ਕਹਿਣਾ ਕਿ ਯਾਰ ਤੁਸੀਂ ਸ਼ਾਮ ਨੂੰ ਰੋਟੀ ਖਾਧੀ ਹੈ ਕਿ ਨਹੀਂ ਖਾਧੀ, ਜਾਂ ਇਹਨਾਂ ਦੇ ਬੱਚਿਆਂ ਨੇ ਖਾਧੀ ਹੈ ਕਿ ਨਹੀਂ ਖਾਧੀ। ਭਾਜੀ ਜਿਹੜਾ ਘਰ ਦਾ ਉਹ ਗੈਸ ਦਾ ਜਿਹੜਾ ਉਹ ਆਇਆ 3000 ਤੇ ਜਿਹੜਾ ਬਿਜਲੀ ਦਾ ਉਹ ਆਇਆ 12000। ਉਹ ਵੀ ਇਹ ਵੇ ਕਿ ਹੁਣ ਮੀਟਰ ਹੀ ਲੱਥਣੇ ਨੇ, ਹੋਰ ਕੱਖ ਵੀ ਨਹੀਂ ਹੋਣਾ। ਕਿ ਮਾੜਾ ਬੰਦਾ ਜਿਹੜਾ ਉਂਝ ਹੀ ਪੀਸਿਆ ਜਾਂਦੇ ਆ, ਜਿਨ੍ਹਾਂ ਦੇ ਵਾਸਤੇ ਘਰ ਦੇ ਯੂਨਿਟ ਜਿਹੜੇ ਸਰਕਾਰੀ ਨੇ ਇਹਨਾਂ ਨੂੰ ਮਾਫ ਕੀਤੇ ਨੇ, ਇਹਨਾਂ ਮਾੜਿਆਂ ਬੰਦਿਆਂ ਨੂੰ ਦੇਣ। ਹਾਂ ਠੀਕ ਹੈ, ਲਿਹਾਜ਼ਾ ਇਹ ਇਹਨਾਂ ਦੇ ਜਿੰਨਾ ਇਹਨਾਂ ਕੋਲ ਟੈਕਸ ਲਿਆ ਜਾਂਦਾ ਇਹਨਾਂ ਨੂੰ ਉਨੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾਂਦੀਆਂ। ਜਿੰਨੀਆਂ ਬਾਹਰ ਦੀਆਂ ਹੁਕੂਮਤਾਂ ਨੇ ਟੈਕਸ ਦਿੱਤੇ ਨੇ ਨਾ, ਉਨੀਆਂ ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ ਗਈਆਂ ਨੇ। ਸਾਨੂੰ ਇੱਥੇ ਕਿ ਟਕੇ ਦੀ ਸਹੂਲਤ ਨਹੀਂ ਹੈ। ਠੀਕ ਹੈ, ਹਰ ਬੰਦਾ ਮਾੜਾ ਬੰਦਾ ਕਿਰਾਏ ਤੇ ਜਿਹੜਾ ਬੰਦਾ ਰਹਿੰਦੇ ਆ ਉਹ ਤੇ ਬਿਲਕੁਲ ਹੀ ਸਮਝ ਲਓ ਕੋਈ ਮਰਦਾ ਪਿਆ। ਉਹਨੂੰ ਬਜਾਏ ਠਾਣ ਦੇ ਮਾਰਨ ਦੇ ਨੇ ਕਿ ਇਹ ਮਰਦਾ ਕਿਉਂ ਨਹੀਂ ਪਿਆ। ਲਿਹਾਜ਼ਾ ਸਾਡਾ ਇਹ ਭਾਈ ਪੈਗਾਮ ਇਹਨਾਂ ਅੱਗੇ ਕਿ ਚਲੋ ਸਾਡੇ ਤੇ ਕੋਈ ਰਹਿਮ ਖਾਣ। ਅੱਗੇ 17 ਰੁਪਏ ਤੇਲ ਵਧਿਆ, ਫਿਰ 15 ਰੁਪਏ ਵੱਧ ਗਿਆ। ਮਾੜਾ ਬੰਦਾ ਤੇਲ ਪਵਾਉਣ ਦਾ ਬਾਜ਼ਾਰ, ਉਹ ਤੇਲ ਪਵਾਉਣ ਜਾਈਏ ਤੇ ਹਰ ਚੀਜ਼ ਮਹਿੰਗਾਈ ਹੋ ਜਾਂਦੀ ਹੈ। ਦੁੱਧ ਦਾ ਰੇਟ ਦਾ ਆਈਟਮ ਜਾ ਰਿਹਾ 220 ਰੁਪਏ ਕਿਲੋ। ਅੱਲਾ ਦੀ ਕਸਮ, ਮੈਂ ਆਪਣੀ ਦੀ ਗੱਲ ਕਰਨਾ, ਮੇਰੇ 2 ਬੇਟੀਆਂ ਨੇ ਮਾਸ਼ਾਅੱਲਾ। ਸਿਰਫ 2 ਦਿਹਾੜੀਆਂ ਲੱਗੀਆਂ ਨੇ, ਜੁੰਮਾ ਪੜ੍ਹ ਕੇ ਬੱਚੇ ਸਾਰੇ ਆਏ ਹੋਏ ਨੇ। ਅਸੀਂ ਕੋਸ਼ਿਸ਼ ਹੈ ਕਿ ਮਾੜੇ ਬੰਦੇ ਬੱਚਿਆਂ ਦੇ ਰਿਜ਼ਕ ਲੈ ਜਾਈਏ। ਗਰੀਬ ਆਦਮੀ ਜਿਹੜਾ ਨਾ ਪਿਸ ਰਿਹਾ ਇਸ ਵੇਲੇ ਚੱਕੀ ਦੇ ਵਿੱਚ। ਇਹ ਲੋਕ ਤੇ ਐਵੇਂ ਹਵਾਈ ਗੱਲਾਂ ਕਰ ਰਹੇ ਨੇ। ਹਵਾਈ ਗੱਲਾਂ ਨਹੀਂ ਹੈ, ਗਰੀਬੀ ਨੂੰ ਕੋਈ ਤੰਗ ਜੂ ਕੀਤਾ ਨੇ ਤੇ ਇਹਨਾਂ ਦਾ ਕੋਈ ਹਾਲਾਤ ਬਿਹਤਰ ਹੋਣੇ ਚਾਹੀਦੇ ਨੇ ਵਿਚਾਰੇ। ਆ ਵੇਖੋ ਕਿਵੇਂ ਸੜਕਾਂ ਤੇ ਪਰੇਸ਼ਾਨ ਨੇ। ਜੇ ਜੋ ਇਹਨਾਂ ਦੇ ਕੋਲ ਕੋਈ ਸ਼ੈ ਹੋਵੇ ਤੇ ਕਾਰੋਬਾਰ ਕਰਨ ਆਪਣਾ। ਗੈਸ ਦਾ ਬਿੱਲ ਤਾਰੀਏ ਕਿ ਬਿਜਲੀ ਦਾ ਤਾਰੀਏ, ਇਹ ਤੇ ਰੋਟੀ ਖਾਣੋਂ ਵੀ ਵਿਚਾਰੇ ਆਵਾਜ਼ਾਰ ਹੋ ਗਏ ਨੇ। ਦਿਹਾੜੀ ਕਿਸੇ ਦੀ ਨਹੀਂ ਲੱਗਦੀ, ਸਾਰੇ ਵਿਹਲੇ ਬੈਠੇ ਨੇ ਜੀ ਸਮਝ ਲਓ। ਤੇ ਇਹਨਾਂ ਨੂੰ ਚਾਹੀਦਾ ਨਾ ਕਿ ਮਾੜੇ ਲੋਕਾਂ ਦਾ ਵੀ ਕੋਈ ਹਿਸਾਬ ਕਿਤਾਬ ਲਾਣ। ਜਿਹੜਾ ਵੀ ਆਉਂਦਾ ਉਹ ਕਿਸੇ ਦੇ ਬਾਰੇ ਨਹੀਂ ਸੋਚਦਾ, ਆਪਣੇ ਬਾਰੇ ਸੋਚ ਲੈਂਦਾ। ਮਾੜੇ ਬੰਦਿਆਂ ਨੂੰ ਕਿਦੋਂ ਮਾਰਨਾ ਜੇ? ਉਹ ਮਰਦੇ ਹੀ ਨਹੀਂ ਪਏ, ਮਾਰੋ ਕਿਸੇ ਤਰੀਕੇ ਸਿਰ। ਹਰ ਰੋਜ਼ ਉਦੋਂ ਤੇ ਮਰੀਮ ਨਵਾਜ਼ ਕਹਿੰਦੀ ਸੀ 11 ਰੁਪਏ ਰਾਤ ਦੇ ਅੰਧੇਰੇ ਵਿੱਚ ਤੇਲ ਵਧਾਤਾ ਤੇ ਆਪੀ ਜਿਹੜੇ ਦਿਲ ਦੇ ਉਜਾਲੇ 'ਚ ਵਧਾਇਆ। ਮਾੜੇ ਬੰਦਿਆਂ ਦਾ ਨਹੀਂ ਖਿਆਲ ਹੈ। ਦਿਨ ਰਾਤ ਪੈਟਰੋਲ ਵਧਾਈ ਜਾਂਦੇ ਨੇ, ਇਹਨਾਂ ਨੂੰ ਉਂਝ ਹੀ ਫਾਇਲ ਲਾ ਦਿਓ। ਹਾਂ, ਨਾ ਦੁੱਧ ਲੱਭਦਾ, ਨਾ ਚੀਨੀ ਲੱਭਦਾ, ਨਾ ਘਿਓ ਲੱਭਦਾ, ਨਾ ਆਟਾ ਲੱਭਦਾ। ਤੁਸੀਂ ਏਸੀਆਂ 'ਚ ਰਹਿਣ ਵਾਲੇ ਗਿੱਝੇ ਹੋ, ਤੁਹਾਨੂੰ ਕੀ ਪਤਾ ਲੱਗੇ ਮਾੜਾ ਬੰਦਾ ਕਿਸ ਤਰ੍ਹਾਂ ਗੁਜ਼ਾਰਾ ਕਰਦਾ। 1000 ਰੁਪਇਆ ਲੈ ਕੇ ਜਦੋਂ ਸ਼ਾਮ ਨੂੰ ਇੰਝ ਉੱਡਦਾ ਜਿਵੇਂ 10 ਰੁਪਏ ਉੱਡਦੇ ਨੇ। ਤਨਖਾਹਾਂ ਤੁਸੀਂ ਇੰਨੀਆਂ ਲੈਂਦੇ ਹੋ, ਅੱਗੋਂ ਕਹਿੰਦੇ ਨੇ ਆਹੀ ਤੁਹਾਡੇ ਖੈਰ ਖੁਆਵਾਂ, ਖੇਤ ਘੱਟਾ ਖੈਰ ਖੁਆਵਾਂ ਤੁਸੀਂ ਸਾਡੇ। ਦਿਹਾੜੀ ਨਹੀਂ ਲੱਗੀ ਆਈਏ ਪਰ ਲਾ ਲਿਆਂਗੇ। ਤੁਹਾਡੇ ਤੇ ਨਹੀਂ ਰਹਿਣਾ, ਹੁਕੂਮਤ ਵਾਲਿਓ ਤੁਹਾਡੇ ਤੇ ਨਹੀਂ ਰਹਿਣਾ।
ਅੱਲਾ ਲੋਏਗਾ ਇਨਸ਼ਾਅੱਲਾ, ਲਾ ਕੇ ਜਾਵਾਂਗੇ। ਤੁਸੀਂ ਜਿੰਨਾ ਮਰਜ਼ੀ ਮਾਰ ਲਓ, ਮਰਨਾ ਨਹੀਂ ਹੈ। ਲਓ ਜੀ ਪਿਆਰਿਓ, ਤੁਸਾਂ ਹੁਕਮਰਾਨਾਂ ਦੇ ਮਨਸੂਬਿਆਂ ਦੇ ਡੰਗੇ ਹੋਏ ਤੇ ਫਾਕਿਆਂ ਦੀ ਸੂਲੀ ਦੇ ਉੱਤੇ ਟੰਗੇ ਹੋਏ ਮਜ਼ਦੂਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲੇ ਆਪਣੇ ਹੁਕਮਰਾਨਾਂ ਨੂੰ ਮੁਖਾਤਬ ਕਰਕੇ ਆਖਾਂਗਾ ਭਈ ਕੁਝ ਤੇ ਖੌਫ ਖੁਦਾ ਦਾ ਖਾ, ਮਹਿੰਗਾਈ ਤੇ ਕਾਬੂ ਪਾ, ਚੁੱਲ੍ਹਾ ਤੇਰਾ ਠੰਡਾ ਹੋਵੇ, ਰੋਟੀ ਉੱਤੇ ਗੰਢਾ ਹੋਵੇ ਤੇ ਬਾਲਾਂ ਪਾਇਆ ਲੰਡਾ ਹੋਵੇ। ਇੱਕ ਦਿਹਾੜੀ ਇੰਜ ਲੰਘਾ, ਕੁਝ ਤੇ ਖੌਫ ਖੁਦਾ ਦਾ ਖਾ, ਮਹਿੰਗਾਈ ਤੇ ਕਾਬੂ ਪਾ। ਪਿਆਰਿਓ, ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ, ਅੱਲਾ ਬੇਲੀ। रौनक हो जाऊं छठ